ਇੰਡੀਆ ਨੂੰ ਪਿਛਲੇ 3 ਸਾਲਾਂ ਤੋਂ ਲਗਾਤਾਰਤਾ ਨਾਲ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਵੱਲੋਂ ਕੰਟਰੀ ਆਫ ਪਾਰਟਿਕੂਲਰ ਕੰਸਰਨ COPC ਐਲਾਨਿਆ ਜਾ ਰਿਹਾ, ਜਿਹੜੀ ਐਕਸਟ੍ਰੀਮ ਸਿਚੁਏਸ਼ਨ ਹੈ ਔਰ ਜਿਹੜੇ ਵਰਸਟ ਵਾਇਓਲੇਟਰ ਨੇ ਧਾਰਮਿਕ ਆਜ਼ਾਦੀ ਦੇ, ਉਹਨਾਂ ਮੁਲਕਾਂ ਦੀ ਸ਼੍ਰੇਣੀ 'ਚ ਰੱਖਿਆ ਹੋਇਆ। ਇਸ ਵਾਰ ਵੀ ਭਾਰਤ ਨੂੰ ਉਹਨਾਂ ਨੇ 2025 ਦੇ ਵਿੱਚ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ। ਇੱਕ ਹੁੰਦਾ ਵੀ ਕੋਈ ਇੱਕ ਅੱਧੀ ਘਟਨਾ ਹੋਈ ਜਿਹਦੇ 'ਚ ਰਿਲੀਜੀਅਸ ਪਰਸੀਕਿਊਸ਼ਨ ਜਾਂ ਕਿਸੇ ਨਾਲ ਧਾਰਮਿਕ ਤੌਰ ਤੇ ਧੱਕਾ ਹੋਇਆ। ਜਦੋਂ ਤੁਸੀਂ ਸਿਸਟੇਮੈਟਿਕ ਕਹਿੰਦੇ ਹੋ, ਸਿਸਟੇਮੈਟਿਕ ਦਾ ਮਤਲਬ ਹੁੰਦਾ ਵਿਉਂਤਬੰਦ, ਕਿ ਇਸ ਦੇ ਵਿੱਚ ਸਰਕਾਰ ਦੀ ਨੀਤੀ ਹੈ ਔਰ ਵਿਉਂਤਬੰਦ ਤਰੀਕੇ ਦੇ ਨਾਲ ਮਾਈਨੋਰਿਟੀਜ਼ ਦੀ ਪਰਸੀਕਿਊਸ਼ਨ ਇੰਡੀਆ 'ਚ ਹੋ ਰਹੀ। ਹਿੰਦੂ ਨੈਸ਼ਨਲਿਸਟ ਗਰੁੱਪ ਜਿਹੜੇ ਨੇ ਜਿਵੇਂ RSS ਤੇ ਰੂਲਿੰਗ BJP ਪਾਰਟੀ, ਇਹ ਘਿਓ ਖਿਚੜੀ ਨੇ ਔਰ ਇਸ ਦੀ ਇੰਪਲੀਕੇਸ਼ਨ ਹੈ ਕਿ ਭਾਈ ਰਿਲੀਜੀਅਸ ਬਿਲੀਫ ਤੇ ਬੇਸਡ ਪਰਸੀਕਿਊਸ਼ਨ ਬਹੁਤ ਜ਼ਿਆਦਾ ਹੈ। ਡਿਸਪਾਈਟ ਆਫਰਿੰਗ ਸਮ ਕਨਸਟੀਟਿਊਸ਼ਨਲ ਪ੍ਰੋਟੈਕਸ਼ਨ, ਕੁਝ ਸੰਵਿਧਾਨਕ ਤੌਰ ਤੇ ਹੈ ਜੀ ਕਿ ਅਸੀਂ ਹੱਕ ਦਿੱਤੇ ਹੋਏ ਨੇ, ਲੇਕਿਨ ਇੰਡੀਆਜ਼ ਪੋਲੀਟੀਕਲ ਸਿਸਟਮ ਫੈਸਿਲਿਟੇਟਸ a climate of discrimination toward religious minority communities। कि RSS और BJP ਦੀ ਜਿਹੜੀ ਇੰਟਰਕਨੈਕਟਡ ਰਿਲੇਸ਼ਨਸ਼ਿਪ ਹੈ further allows for creation and enforcement of several discriminatory pieces of legislation including citizenship, anti-conversion and cow slaughter laws। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਆਜ਼ਾਦਾਨਾ ਧਾਰਮਿਕ ਸੰਸਥਾ US ਸਰਫ ਨੇ ਭਾਰਤ ਸੰਬੰਧੀ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਵਿਉਂਤਬੰਦ ਤਰੀਕੇ ਨਾਲ ਘੱਟ ਗਿਣਤੀਆਂ ਦੀ ਧਾਰਮਿਕ ਪਰਸੀਕਿਊਸ਼ਨ ਹੋ ਰਹੀ ਹੈ ਔਰ ਭਾਰਤ ਸਰਕਾਰ ਨੇ ਇਸ ਰਿਪੋਰਟ ਤੇ ਤਿੱਖਾ ਰਿਐਕਸ਼ਨ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦੁਨੀਆ 'ਚ ਇਨਸਾਨੀ ਹਕੂਕਾਂ ਨੂੰ ਮੋਨੀਟਰ ਕਰਨ ਵਾਲੀਆਂ ਬਹੁਤ ਸਾਰੀਆਂ NGOs ਨੇ, ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ, ਜਿਨ੍ਹਾਂ ਦੇ ਵਿੱਚ ਅਕਸਰ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਸਰਵਾਈਵਰਸ ਇੰਟਰਨੈਸ਼ਨਲ ਇਤਿਆਦਿਕ ਦਾ ਜ਼ਿਕਰ ਹੁੰਦਾ ਹੈ। ਐਮਨੈਸਟੀ ਇੰਟਰਨੈਸ਼ਨਲ ਵੀ 1960ਵਿਆਂ 'ਚ ਹੋਂਦ ਦੇ ਵਿੱਚ ਆਈ ਔਰ ਹੋਰ ਵੀ ਲੋਕਲ ਇਹ ਵੱਡੇ ਗਰੁੱਪ ਨੇ। ਇਸ ਤਰ੍ਹਾਂ ਹਰ ਮੁਲਕ ਦੇ ਵਿੱਚ ਵੀ ਆਪੋ ਆਪਣੀਆਂ NGOs ਨੇ ਜਿਹੜੀਆਂ ਦੇਖਦੀਆਂ ਨੇ ਕਿ ਵੀ ਜਿਹੜਾ UN ਚਾਰਟਰ ਦੇ ਥੱਲੇ ਦਿੱਤੇ ਹਕੂਕ ਨੇ ਜਾਂ ਜਿਹੜੇ ਮੁਲਕ ਦੇ ਵਿੱਚ ਸੰਵਿਧਾਨਕ ਸਿਸਟਮ ਹੈ, ਉਹਨਾਂ ਦਾ ਆਇਨ ਜਾਂ ਕਨਸਟੀਟਿਊਸ਼ਨ ਜੋ ਹੱਕ ਦਿੰਦਾ ਹੈ, ਉਸ ਨੂੰ ਜਿਹੜਾ ਕਿੰਨਾ ਕੁ ਇੰਪਲੀਮੈਂਟ ਕੀਤਾ ਜਾ ਰਿਹਾ। ਅਮਰੀਕਾ ਦੇ ਵਿੱਚ, ਕਿਉਂਕਿ ਅਮਰੀਕਾ ਦੀ ਬੁਨਿਆਦ ਹੀ ਪਿਲਗ੍ਰਿਮਸ ਨੇ ਰੱਖੀ, ਜਿਹੜੇ ਲੋਕ ਧਾਰਮਿਕ ਜਿਹੜੀ ਉਸ ਪਰਸੀਕਿਊਸ਼ਨ 'ਚੋਂ ਨਿਕਲ ਕੇ ਆਏ ਮੇਫਲਾਵਰ ਜਹਾਜ਼ ਦੇ ਵਿੱਚ। ਇਸ ਲਈ ਅਮਰੀਕਾ ਦੇ ਵਿੱਚ ਧਾਰਮਿਕ ਆਜ਼ਾਦੀ ਦਾ ਮੁੱਦਾ ਜਿਹੜਾ ਹਮੇਸ਼ਾ ਹੀ, ਜਿੱਥੇ ਫਸਟ ਅਮੈਂਡਮੈਂਟ ਤੁਹਾਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਆਪਣਾ ਹੱਕ ਦਿੰਦੀ ਹੈ, ਤੁਸੀਂ ਕੁਝ ਵੀ ਗੱਲ ਕਹਿ ਸਕਦੇ ਹੋ, ਉੱਥੇ ਅਮਰੀਕਾ ਬਾਈ ਐਂਡ ਲਾਰਜ ਜਿਹੜਾ ਹੈ ਉਹ, ਜੇ ਤੁਸੀਂ ਉਹਨਾਂ ਦੀ ਕਰੰਸੀ ਤੋਂ ਲੈ ਕੇ ਅਦਰਵਾਈਜ਼ ਸਾਰੇ ਫੰਕਸ਼ਨਸ ਦੇਖੋ, ਕਰੰਸੀ 'ਤੇ ਵੀ, ਉੱਤੇ ਵੀ ਡਾਲਰ ਜਿਹੜੇ ਕਮਾਉਣ ਇੱਥੇ ਆਉਂਦੇ ਨੇ, ਉੱਥੇ ਵੀ ਲਿਖਿਆ ਇਨ ਗੋਡ ਵੀ ਟਰਸਟ। ਸੋ ਮੁੱਢਲੇ ਤੌਰ 'ਤੇ ਅਮਰੀਕਾ ਦੇ ਵਿੱਚ ਜਿਹੜੇ ਮੈਜੋਰਿਟੀ ਲੋਕ ਨੇ ਉਹ ਰੱਬ 'ਚ ਯਕੀਨ ਕਰਨ ਵਾਲੇ ਨੇ ਔਰ ਅੱਡ ਰਿਲੀਜੀਅਸ ਪਰੰਪਰਾਵਾਂ ਨੂੰ ਜਿਹੜਾ ਹੈ ਉਹ ਜਿੱਥੇ ਮਾਨਤਾ ਦਿੰਦੇ ਨੇ। ਔਰ ਅਸੀਂ ਦੇਖਦੇ ਹਾਂ ਕਿ ਇੱਥੇ ਕੋਈ ਇਹ ਨਹੀਂ ਹੁੰਦਾ ਕਿ ਜੀ ਸ਼ੀਆਂ ਦਾ ਜਲੂਸ ਨਿਕਲਿਆ ਤਾਂ ਸੁੰਨੀਆਂ ਨੇ ਹਮਲਾ ਕਰਤਾ ਹੈ, ਜਾਂ ਸਿੱਖਾਂ ਦੇ ਜਲੂਸ 'ਤੇ ਹਿੰਦੂਆਂ ਨੇ ਪੱਥਰ ਮਾਰਤੇ, ਜਾਂ ਹਿੰਦੂ ਜਿਹੜੇ ਨੇ ਉਹ ਘੰਟੀਆਂ ਖੜਕਾਉਂਦੇ ਜਾ ਰਹੇ ਨੇ ਤਾਂ ਉਹਨਾਂ ਦੇ ਉੱਤੇ ਕੋਈ ਮੁਸਲਮਾਨਾਂ ਨੇ ਹਮਲਾ ਬੋਲ ਦਿੱਤਾ। ਔਰ ਇਹਦੇ ਬਾਵਜੂਦ ਇੱਥੇ ਜਿਹੜੀ ਹੈ ਔਰ ਹਰ ਇੱਕ ਨੂੰ ਈਵਨ ਇੱਕ ਚੈਰੀਟੇਬਲ ਸਟੇਟਸ ਦੇ ਕੇ ਇਹ ਵੀ ਹੱਕ ਹੈ ਕਿ ਵੀ ਜਿਹੜਾ ਤੁਸੀਂ ਡੋਨੇਟ ਧਾਰਮਿਕ ਆਪਣੇ ਅਦਾਰਿਆਂ ਨੂੰ ਕਰਦੇ ਹੋ, ਉਹਨਾਂ ਦੇ ਉੱਤੇ ਟੈਕਸ ਨਹੀਂ ਲੱਗੇਗਾ। ਸੋ ਇਹ ਵੀ ਬਿਲੀਵ ਕਰਦੇ ਨੇ ਕਿ ਵੀ ਤੁਸੀਂ ਡੋਨੇਟ ਵੀ ਕਰੋ ਔਰ ਇਹ ਵੀ ਕਿ ਤੁਸੀਂ ਚੈਰੀਟੇਬਲ ਕੰਮ ਵੀ ਕਰੋ। ਇਹੀ ਕਾਰਨ ਹੈ ਕਿ ਅਮਰੀਕਨ ਇਸ ਮਾਮਲੇ ਦੇ ਵਿੱਚ ਦੁਨੀਆ 'ਚ ਸਭ ਤੋਂ ਵੱਡੇ ਜਿਹੜੇ ਨੇ ਉਹ ਗਿਵਰ ਨੇ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅਮਰੀਕਾ ਦੇ ਵਿੱਚ ਜਿਹੜੀ ਰਿਲੀਜੀਅਸ ਲੌਬੀ ਹੈ, ਜਿਸ ਨੂੰ ਬਾਈਬਲ ਬੈਲਟ ਕਹਿੰਦੇ ਨੇ, ਸਾਊਥ ਦੀਆਂ ਸਟੇਟਾਂ, ਉਹ ਬਹੁਤ ਸਟਰੋਂਗ ਨੇ। ਪ੍ਰੈਜ਼ੀਡੈਂਸ਼ੀਅਲ ਰੇਸ ਵੇਲੇ ਵੀ ਖਾਸ ਤੌਰ 'ਤੇ ਰਿਪਬਲਿਕਨ ਪਾਰਟੀ ਦਾ ਉਹੀ ਕੈਂਡੀਡੇਟ ਜਿੱਤਦਾ ਹੈ ਜਿਹੜਾ ਕਿ ਮੁੱਢਲੇ ਤੌਰ ਦੇ ਉੱਤੇ ਧਾਰਮਿਕ ਉਹਨਾਂ ਦੀ ਕ੍ਰਿਸਚੀਅਨਿਟੀ ਦੇ ਉਸ ਪੈਰਾਮੀਟਰ ਦੇ ਵਿੱਚ ਪੂਰਾ ਉਤਰਦਾ ਹੋਏ। ਜਿਵੇਂ ਅੱਜ ਹੀ ਜ਼ਿਕਰ ਹੋ ਰਿਹਾ ਸੀ, ਕਿਉਂਕਿ ਕੱਲ੍ਹ ਅਸੀਂ ਇੱਕ ਸੈਗਮੈਂਟ ਕੀਤਾ ਸੀ ਕਿ
ਯੂਟਾ ਸਟੇਟ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਨੁੱਖੀ ਹੱਕਾਂ ਦੇ ਲਈ ਤਸੱਵਰ ਕਰਦੇ ਆ ਗੁਰੂ ਸਾਹਿਬ ਨੂੰ ਮਨੁੱਖੀ ਹੱਕਾਂ ਦੇ ਰਾਖੇ ਵਜੋਂ ਮਾਨਤਾ ਦਿੱਤੀ ਹੈ। ਇਸ ਗੱਲ ਦਾ ਧਿਆਨ ਰਹੇ ਕਿ ਯੂਟਾ ਸਟੇਟ ਦੇ ਵਿੱਚ ਮੌਰਮਨ, ਜਿਨ੍ਹਾਂ ਨੂੰ ਮੌਰਮਨ ਕ੍ਰਿਸਚਨ ਕਿਹਾ ਜਾਂਦਾ ਹੈ ਜਾਂ ਲੇਟਰ ਡੇ ਸੇਂਟਸ ਵੀ ਇਹਨਾਂ ਦਾ ਨਾਂ ਹੈ, ਇਹ ਉਹ ਨੇ ਜਿਹੜੇ ਜਿਨ੍ਹਾਂ ਨੂੰ ਜੇ ਇੱਕ ਬ੍ਰੌਡ ਟਰਮ 'ਚ ਕਹਿਣਾ ਹੋਏ ਤਾਂ ਈਸਾਈਆਂ ਦੇ ਨਿਰੰਕਾਰੀ ਨੇ। ਇਹਨਾਂ ਨੂੰ ਮੇਨ ਸਟ੍ਰੀਮ ਜਿਹੜੀ ਕ੍ਰਿਸਚੀਅਨਿਟੀ ਆ ਉਹ ਨਹੀਂ ਕਰਦੀ, ਕਿਉਂਕਿ ਇਹ ਆਪਣੇ ਵੀ ਪ੍ਰੋਫਿਟ ਹੋਣ ਦਾ ਜਾਂ ਜੀਸਸ ਦਾ ਕਰਦੇ ਨੇ ਦਾਵਾ, ਮਲਟੀਪਲ ਮੈਰਿਜਸ ਦਾ ਕਾਨਸੈਪਟ, ਹੋਰ ਵੀ ਕਈ ਕੁਛ ਐਸਾ ਜਿਹੜਾ ਨਹੀਂ। ਔਰ ਇਹੀ ਕਾਰਨ ਸੀ ਕਿ ਇੱਕ ਪ੍ਰੈਜ਼ੀਡੈਂਸ਼ੀਅਲ ਰੇਸ ਜਿਹੜੀ ਸ਼ਾਇਦ ਓਬਾਮਾ ਦੀ ਪਹਿਲੀ ਟਰਮ ਸੀ, ਮਿਟ ਰੋਮਨੀ ਜਿਹੜਾ ਕਿ ਮੌਰਮਨ ਕ੍ਰਿਸਚਨ ਸੀ, ਉਸ ਦੀ ਮਦਦ ਜਿਹੜੀ ਹੈ ਬਾਈਬਲ ਬੈਲਟ ਨੇ ਨਹੀਂ ਸੀ ਕੀਤੀ। ਇਸ ਲਈ ਬੇਸ਼ੱਕ ਅਮਰੀਕਾ ਦੇ ਵਿੱਚ ਇੱਕ ਪਾਸੇ ਚਰਚ ਐਂਡ ਸਟੇਟ ਪੂਰੀ ਤਰ੍ਹਾਂ ਸੈਪਰੇਟ ਨੇ, ਲੇਕਿਨ ਅਸੀਂ ਦੇਖਦੇ ਹਾਂ ਕਿ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਸਹੁੰ ਤਾਂ ਬਾਈਬਲ ਤੇ ਚੁੱਕੀ ਜਾਂਦੀ ਹੈ। ਯਕੀਨੀ ਬਣਾਇਆ ਜਾਂਦਾ ਹੈ ਕਿ ਪ੍ਰੈਜ਼ੀਡੈਂਟ ਜਿਹੜਾ ਉਹ ਆਪਣੀ ਕੌਨਗਰੀਗੇਸ਼ਨ ਦੇ ਵਿੱਚ ਵੀ ਜਾਂਦਾ ਹੈ, ਹਰ ਇੱਕ ਦਾ ਜਿਸ ਨੂੰ ਵੀ ਉਹ ਫੋਲੋ ਕਰ ਰਿਹਾ ਹੁੰਦਾ ਹੈ। ਔਰ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਥੱਲੇ ਜਿਸ ਲੈਵਲ ਦੇ ਉੱਤੇ ਜਿਹੜਾ ਕ੍ਰਿਸਚੀਅਨਿਟੀ ਦਾ ਉਭਾਰ, ਔਰ ਆਪਣਾ ਪਹਿਲੀ ਟਰਮ ਵੇਲੇ ਵੀ ਸਪੈਸ਼ਲ ਐਡਵਾਈਜ਼ਰ ਔਰ ਦੂਸਰਾ ਬਣਾਇਆ। ਸੋ ਇਹ ਮੈਂ ਡੀਟੇਲ ਇਸ ਲਈ ਦਿੱਤੀ ਹੈ ਕਿ ਅਮਰੀਕਾ ਦੇ ਵਿੱਚ 1996-97 ਪੀਰੀਅਡ ਦੇ ਵਿੱਚ US ਕਾਂਗਰਸ ਦੇ ਦੋਨੋਂ ਹਾਊਸਿਸ ਦੀ ਜਿਹੜੀ ਹੈ ਉਹ ਵੋਟਿੰਗ ਦੇ ਨਾਲ ਇੱਕ ਫੰਡਿੰਗ ਰੱਖ ਕੇ ਇੱਕ ਕਮਿਸ਼ਨ ਬਣਾਇਆ ਗਿਆ ਜਿਹਦਾ ਨਾਂ US ਸਰਫ ਸ਼ਾਰਟ ਦੇ ਵਿੱਚ ਹੈ, ਜਿਹਦਾ ਹੈ ਕਿ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम। ਕਿ ਬੇਸ਼ੱਕ ਜ਼ੋਰ ਜ਼ਿਆਦਾ ਚਰਚ ਦਾ ਸੀ ਕਿ ਵੀ ਦੁਨੀਆ ਦੇ ਮੁਲਕਾਂ ਦੇ ਵਿੱਚ ਧਾਰਮਿਕ ਆਜ਼ਾਦੀ ਦਾ ਕੀ ਹਾਲ ਹੈ ਉਹਨੂੰ ਮੋਨੀਟਰ ਕਰਨ ਦੇ ਲਈ ਇੱਕ ਕਮਿਸ਼ਨ ਹੋਣਾ ਚਾਹੀਦਾ। ਇਹ ਬਾਈ ਪਾਰਟੀਸਨ ਕਮਿਸ਼ਨ ਹੁੰਦਾ ਹੈ। ਇਹਦੇ ਵਿੱਚ ਰਿਪਬਲਿਕਨ ਔਰ ਡੈਮੋਕ੍ਰੈਟ ਦੋਨੋਂ ਪਾਸਿਆਂ ਤੋਂ ਜਿਹੜੇ ਨੇ ਨੁਮਾਇੰਦੇ ਹੁੰਦੇ ਨੇ। ਉਹ ਆਪਣੀ ਐਨੂਅਲ ਰਿਪੋਰਟ ਵੀ ਕੱਢਦੇ ਨੇ ਸਾਲਾਨਾ, ਔਰ ਇਹ ਬੇਸ਼ੱਕ ਰਿਪੋਰਟ ਬਾਈਂਡਿੰਗ ਨਹੀਂ ਹੁੰਦੀ, ਪ੍ਰੈਜ਼ੀਡੈਂਟ ਉਹਨੂੰ ਇਗਨੋਰ ਕਰ ਸਕਦਾ। ਲੇਕਿਨ ਜਿਵੇਂ ਮੈਂ ਕਿਹਾ ਵੀ ਇੱਕ NGOs ਦੀ ਹਿਊਮਨ ਰਾਈਟਸ ਦੀ ਰਿਪੋਰਟ ਹੈ, ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਉਹ ਆਮ ਲਈ ਠੀਕ ਹੈ। ਲੇਕਿਨ US ਸਰਫ ਦੀ ਜਿਹੜੀ ਰਿਪੋਰਟ ਹੈ ਇਹ ਹਾਫ, ਇਸ ਨੂੰ ਤੁਸੀਂ ਸਰਕਾਰੀ ਕਹਿ ਸਕਦੇ ਹੋ। ਔਰ ਇਹ ਵੱਖਰੀ ਕਹਾਣੀ ਹੈ ਕਿ ਵੀ ਅਲਟੀਮੇਟਲੀ ਜਿਨ੍ਹਾਂ ਨੂੰ ਉਹ ਫਿਰ ਲੇਬਲ ਕਰਦੇ ਨੇ ਕਿ ਕੰਟਰੀ ਆਫ ਕੰਸਰਨ, ਕੰਟਰੀ ਆਫ ਪਰਟੀਕੂਲਰ ਕੰਸਰਨ, ਔਰ ਟੋਟਲ ਜਿਹੜੀ ਹੈ ਉਹ ਪਰਸੀਕਿਊਸ਼ਨ ਜਿੱਥੇ ਹੋ ਰਹੀ ਹੈ, ਇਸ ਰੁਤਬੇ ਤੋਂ ਉਸ ਮੁਲਕ ਬਾਰੇ ਜਦੋਂ ਕਿਸੇ ਵੀ ਬਿਜ਼ਨਸਮੈਨ ਨੇ ਇਨਵੈਸਟ ਕਰਨਾ ਹੈ ਜਾਂ ਦੂਜਾ ਹੈ ਉਹ US ਸਰਫ ਦੀ ਰਿਪੋਰਟ ਵੱਲ ਵੀ ਦੇਖਦੇ ਨੇ। ਹੁਣ ਇੰਡੀਆ ਨੂੰ ਪਿਛਲੇ 3 ਸਾਲਾਂ ਤੋਂ ਲਗਾਤਾਰਤਾ ਨਾਲ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਵੱਲੋਂ ਕੰਟਰੀ ਆਫ ਪਰਟੀਕੂਲਰ ਕੰਸਰਨ COPC ਐਲਾਨਿਆ ਜਾ ਰਿਹਾ, ਜਿਹੜੀ ਐਕਸਟ੍ਰੀਮ ਸਿਚੁਏਸ਼ਨ ਹੈ ਔਰ ਜਿਹੜੇ ਵਰਸਟ ਵਾਇਓਲੇਟਰ ਨੇ ਧਾਰਮਿਕ ਆਜ਼ਾਦੀ ਦੇ, ਉਹਨਾਂ ਮੁਲਕਾਂ ਦੀ ਸ਼੍ਰੇਣੀ 'ਚ ਰੱਖਿਆ ਹੋਇਆ। ਉਹਦੇ ਥੱਲੇ ਸੈਂਕਸ਼ਨਸ ਲੱਗਦੀਆਂ ਨੇ, ਪਾਬੰਦੀਆਂ ਲੱਗਦੀਆਂ ਨੇ। ਹਾਲਾਂਕਿ ਜਦੋਂ ਤੱਕ ਪ੍ਰੈਜ਼ੀਡੈਂਟ ਤੱਕ ਇਹ ਗੱਲ ਪਹੁੰਚਦੀ ਹੈ ਉਹ ਇੰਡੀਆ ਦੇ ਨਾਲ ਬਾਕੀ ਸਬੰਧਾਂ ਦਾ ਹਵਾਲਾ ਦੇ ਕੇ ਉਸ ਨੂੰ ਜਿਹੜਾ ਉਹ ਪਾਸੇ ਰੱਖ ਦਿੰਦਾ। ਹੁਣ ਇਸ ਵਾਰ ਫਿਰ ਜਿਹੜੀ 2025 ਦੇ ਵਿੱਚ US ਸਰਫ ਦੀ ਰਿਪੋਰਟ ਰਿਲੀਜੀਅਸ ਫਰੀडम ਦੇ ਉੱਤੇ ਆਈ ਭਾਰਤ, ਕਿਉਂਕਿ ਉਹ ਸਾਰੇ ਦੁਨੀਆ ਦੇ 193 ਮੁਲਕਾਂ ਸੰਬੰਧੀ ਉਹ ਰਿਪੋਰਟ ਤਿਆਰ ਕਰਦੇ ਨੇ। ਉਹਨਾਂ ਦਾ ਬਹੁਤ ਵੱਡਾ ਜਿਹੜਾ ਉਹ ਅਮਲਾ ਫੈਲਾ ਹੈ। ਇਸ ਵਾਰ ਵੀ ਭਾਰਤ ਨੂੰ ਉਹਨਾਂ ਨੇ 2025 ਦੇ ਵਿੱਚ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨਿਆ, ਔਰ ਉਸ ਦੇ ਉੱਤੇ ਇੰਡੀਅਨ ਫੋਰਨ ਮਿਨਿਸਟਰੀ ਨੇ ਪਿਛਲੇ ਪੀਰੀਅਡ 'ਚ ਰਿਐਕਟ ਕੀਤਾ ਸੀ ਕਿ ਜੀ ਇਹ ਡਿਸਕ੍ਰਿਮੀਨੇਟਰੀ ਕਮਿਸ਼ਨ ਹੈ, ਇਹ ਕੰਟਰੀ ਜਿਹੜਾ ਕਮਿਸ਼ਨ ਆਫ ਪਰਟੀਕੂਲਰ ਕੰਸਰਨ ਇਹਨੂੰ ਕਹਿਣਾ ਚਾਹੀਦਾ। ਹੁਣ ਅੱਜ ਵੀ ਮੇਨ ਖਬਰ ਇਹ ਹੈ ਵੀ ਉਹਨਾਂ ਨੇ US ਸਰਫ ਨੇ ਇੱਕ ਰਿਪੋਰਟ ਕੱਢੀ ਹੈ, ਸਿਸਟਮੈਟਿਕ ਰਿਲੀਜੀਅਸ ਪਰਸੀਕਿਊਸ਼ਨ ਇਨ ਇੰਡੀਆ। ਇੱਕ ਹੁੰਦਾ ਹੈ ਵੀ ਕੋਈ ਇੱਕ ਅੱਧੀ ਘਟਨਾ ਹੋਈ ਜਿਹਦੇ 'ਚ ਰਿਲੀਜੀਅਸ ਪਰਸੀਕਿਊਸ਼ਨ ਜਾਂ ਕਿਸੇ ਨਾਲ ਧਾਰਮਿਕ ਤੌਰ 'ਤੇ ਧੱਕਾ ਹੋਇਆ। ਜਦੋਂ ਤੁਸੀਂ ਸਿਸਟਮੈਟਿਕ ਕਹਿੰਦੇ ਹੋ, ਸਿਸਟਮੈਟਿਕ ਦਾ ਮਤਲਬ ਹੁੰਦਾ ਵਿਉਂਤਬੰਦ, ਕਿ ਇਸ ਦੇ ਵਿੱਚ ਸਰਕਾਰ ਦੀ ਨੀਤੀ ਹੈ ਔਰ ਵਿਉਂਤਬੰਦ ਤਰੀਕੇ ਦੇ ਨਾਲ ਮਾਈਨੋਰਿਟੀਜ਼ ਦੀ ਪਰਸੀਕਿਊਸ਼ਨ ਇੰਡੀਆ 'ਚ ਹੋ ਰਹੀ। ਰਿਪੋਰਟ ਦਾ ਨਾਂ ਹੀ ਹੈ ਸਿਸਟਮੈਟਿਕ ਰਿਲੀਜੀਅਸ ਪਰਸੀਕਿਊਸ਼ਨ ਇਨ ਇੰਡੀਆ। ਉਹਨੇ ਇੰਡੀਆ ਦੇ ਓਵਰਆਲ ਸੋਸ਼ਲ, ਪੋਲੀਟੀਕਲ ਤੇ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਜਿਹੜਾ ਫਰੀडम ਆਫ ਰਿਲੀਜਨ ਦੇ ਨਾਲ ਉਹ ਕਿਵੇਂ ਜੁੜਦਾ ਹੈ, ਇਸ ਕੰਟੈਕਸਟ ਦੇ ਵਿੱਚ ਉਹਨਾਂ ਨੇ ਬਿਆਨਿਆ। ਔਰ ਉਹਨਾਂ ਨੇ ਇਹ ਵੀ ਐਗਜ਼ਾਮਿਨ ਕੀਤਾ ਕਿ ਹਿੰਦੂ ਨੈਸ਼ਨਲਿਸਟ ਗਰੁੱਪ ਜਿਹੜੇ ਨੇ ਜਿਵੇਂ RSS,
ਤੇ ਰੂਲਿੰਗ ਬੀਜੇਪੀ ਪਾਰਟੀ ਇਹ ਘਿਓ ਖਿਚੜੀ ਨੇ। ਔਰ ਇਸ ਦੀ ਇੰਪਲੀਕੇਸ਼ਨ ਹੈ ਕਿ ਭਾਈ ਰਿਲੀਜੀਅਸ ਬਿਲੀਫ ਤੇ ਬੇਸਡ ਪਰਸੀਕਿਊਸ਼ਨ ਬਹੁਤ ਜ਼ਿਆਦਾ ਹੈ। ਡਿਸਪਾਈਟ ਆਫਰਿੰਗ ਸਮ ਕਨਸਟੀਟਿਊਸ਼ਨਲ ਪ੍ਰੋਟੈਕਸ਼ਨਸ, ਕੁਛ ਸੰਵਿਧਾਨਕ ਤੌਰ ਤੇ ਹੈ ਜੀ ਕਿ ਆ ਅਸੀਂ ਹੱਕ ਦਿੱਤੇ ਹੋਏ ਨੇ, ਲੇਕਿਨ ਇੰਡੀਆਜ਼ ਪੋਲੀਟੀਕਲ ਸਿਸਟਮ ਫੈਸਿਲੀਟੇਟਸ a climate of discrimination toward religious minority communities। ਕਿ ਜਿਹੜਾ ਓਵਰਆਲ ਭਾਰਤ ਦਾ ਸਿਆਸੀ ਸਿਸਟਮ ਹੈ ਉਹ ਘੱਟ ਗਿਣਤੀਆਂ ਅਕਲੀਅਤਾਂ ਜਿਹਨੂੰ ਕਿਹਾ ਜਾਂਦਾ ਹੈ ਉਹਨਾਂ ਦੇ ਖਿਲਾਫ ਭੁਗਤਦਾ ਹੈ, ਉਹਨਾਂ ਦੀ ਪਰਸੀਕਿਊਸ਼ਨ ਹੁੰਦੀ ਹੈ। ਫਿਰ ਉਹਨਾਂ ਨੇ ਅੱਗੋਂ ਐਲੈਜ ਕੀਤਾ ਇਸ ਰਿਪੋਰਟ ਦੇ ਵਿੱਚ ਕਿ RSS ਔਰ BJP ਦੀ ਜਿਹੜੀ ਇੰਟਰਕਨੈਕਟਡ ਰਿਲੇਸ਼ਨਸ਼ਿਪ ਹੈ ਫਰਦਰ ਅਲਾਉਜ਼ ਫॉर ਕ੍ਰੀਏਸ਼ਨ and enforcement of several discriminatory pieces of legislation including citizenship, anti-conversion and cow slaughter laws। ਕਿ ਕਿਉਂਕਿ RSS ਪੂਰੀ ਤਰ੍ਹਾਂ ਹਾਵੀ ਹੈ BJP ਦੀਆਂ ਨੀਤੀਆਂ ਤੇ, ਇਸ ਲਈ ਜਿਹੜੀਆਂ ਸਮਾਜਿਕ ਤੌਰ ਦੇ ਉੱਤੇ ਡਿਸਕ੍ਰਿਮੀਨੇਸ਼ਨ ਵਾਲੇ ਕਾਨੂੰਨ ਨੇ ਲਿਆਂਦੇ ਗਏ ਉਹ ਸਿਟੀਜ਼ਨਸ਼ਿਪ ਹੋਏ। ਜਿਵੇਂ ਅਸੀਂ ਦੇਖਿਆ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਕਿਵੇਂ ਉਹਨਾਂ ਨੇ ਮੁਸਲਮਾਨਾਂ ਨੂੰ ਡਿਪਰਾਈਵ ਕੀਤਾ ਸਿਟੀਜ਼ਨਸ਼ਿਪ ਤੋਂ। ਐਂਟਾਈ ਕਨਵਰਜਨ ਲਾਅ ਅਮਰੀਕਾ ਦੀਆਂ ਹੁਣ ਮੇਰੇ ਖਿਆਲ 16-17 ਸਟੇਟਾਂ 'ਚ ਨੇ। ਔਰ ਕਾਊ ਸਲਾਟਰ ਲਾਜ਼ ਕਿ ਤੁਸੀਂ ਕੀ ਖਾਣਾ ਹੈ, ਕਿਵੇਂ ਰਹਿਣਾ ਹੈ, ਔਰ ਤੁਹਾਡੀ ਖੁਰਾਕ ਦੇ ਉੱਤੇ ਪਾਬੰਦੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਇਸ ਕਿਸਮ ਦੀ ਜਿਹੜੀ ਐਨਫੋਰਸਮੈਂਟ ਆਫ ਸੱਚ ਲਾਜ਼ disproportionately targets and impacts religious minorities and their ability to freely practice their religion or belief as outlined in Article 18 of International Covenant on Civil and Political Rights to which India is a signatory। ਉਹਨਾਂ ਨੇ ਇਹ ਜਿਹੜੇ ਆਰਟੀਕਲ 18 ਦਾ ਹਵਾਲਾ ਦਿੱਤਾ ਹੈ ਇੰਟਰਨੈਸ਼ਨਲ ਕੋਵੈਨੈਂਟ ਸਿਵਲ ਔਰ ਪੋਲੀਟੀਕਲ ਰਾਈਟਸ ਦਾ। ਭਾਰਤ ਸਿਗਨੇਟਰੀ ਹੈ ਇਸ ਕੋਵੈਨੈਂਟ ਦੇ ਉੱਤੇ। ਔਰ ਉਹਨਾਂ ਨੇ ਕਿਹਾ ਵੀ ਭਾਰਤ ਫਰੀਕੁਐਂਟਲੀ ਇਸ ਆਰਟੀਕਲ ਨੂੰ ਵਾਇਓਲੇਟ ਕਰਦਾ ਕਿਉਂਕਿ ਜਿਹੜੇ ਉਹਨਾਂ ਨੇ ਇਸ ਕਿਸਮ ਦੇ ਲਾਅ ਵੀ ਬਣਾ ਦਿੱਤੇ ਨੇ ਉਹਦੇ ਥੱਲੇ ਰਿਲੀਜੀਅਸ ਮਾਈਨੋਰਟੀਜ਼ ਆਪਣੇ ਧਰਮ ਆਪਣੇ ਬਿਲੀਫ ਨੂੰ ਪ੍ਰੈਕਟਿਸ ਨਹੀਂ ਕਰ ਸਕਦੇ। ਔਰ 2025 ਦੀ ਜਿਹੜੀ ਐਨੂਅਲ ਰਿਪੋਰਟ ਹੈ US ਸਰਵ ਦੀ ਉਹਨਾਂ ਨੇ ਰਿਕਮੈਂਡ ਕੀਤਾ ਸੀ US ਡਿਪਾਰਟਮੈਂਟ ਆਫ ਸਟੇਟ ਨੂੰ to designate India as a country of particular concern CPC for engaging in systematic, ongoing and egregious religious freedom violations। ਕਿ ਸਿਸਟਮੈਟਿਕ ਨੇ, ਵਿਉਂਤਬੰਦ ਨੇ, ਰੁਕਣ ਦਾ ਨਾਂ ਨਹੀਂ ਲੈ ਰਹੇ ਸਗੋਂ ਉਸ ਨੂੰ ਵੱਧ ਰਹੀਆਂ ਨੇ ਔਰ ਲਗਾਤਾਰਤਾ ਨਾਲ ਨੇ। ਔਰ ਇਸ ਦੇ ਉੱਤੇ ਜਿਹੜਾ ਉਦੋਂ ਵੀ ਇਹਨਾਂ ਨੇ ਰੌਲਾ ਪਾਇਆ ਸੀ, ਇੰਡੀਆ ਨੇ ਇਹ ਕਿਹਾ ਸੀ ਕਿ ਜੀ ਅਸੀਂ ਭਾਰਤ ਜਿਹੜਾ 1.4 ਬਿਲੀਅਨ ਲੋਕਾਂ ਦਾ ਘਰ ਹੈ ਜਿਹੜੇ ਅੱਡ-ਅੱਡ ਧਰਮਾਂ ਨਾਲ ਰਹਿਣ ਵਾਲੇ ਨੇ ਔਰ ਬਿਲਕੁਲ ਉਹ ਫ੍ਰੀਲੀ ਰਹਿ ਰਹੇ ਨੇ। ਔਰ ਭਾਰਤ ਦਾ ਰਿਐਕਸ਼ਨ ਹੈ ਕਿ ਵੀ ਹੈਵ ਨੋ ਐਕਸਪੈਕਟੇਸ਼ਨ that US SURF will engage with the reality of India's pluralistic framework or acknowledge the harmonious coexistence of its diverse communities। ਕਿ US SURF ਤਾਂ ਜਿਹੜਾ ਉਹਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਇੰਨਾ ਡਾਈਵਰਸ ਮੁਲਕ ਹੈ, ਸਾਰੀਆਂ ਧਾਰਮਿਕ ਕੌਮਾਂ ਬੜੇ ਪਿਆਰ ਨਾਲ ਰਹਿੰਦੀਆਂ ਨੇ। ਇਹ ਜਿਹੜਾ ਭਾਰਤ ਦੀ ਸਟੈਂਡਿੰਗ ਜਿਹੜਾ ਕਿ ਬੀਕਨ ਆਫ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੀ ਰੋਸ਼ਨੀ ਹੈ, ਉਹਨੂੰ ਬਦਨਾਮ ਕਰਨ ਲਈ ਨੇ ਇਹ ਉਹਨਾਂ ਦੀਆਂ US SURF ਦੀਆਂ ਜਿਹੜੀਆਂ ਇਹ ਨੀਤੀਆਂ ਨੇ ਕਾਮਯਾਬ ਨਹੀਂ ਹੋਣਗੀਆਂ। ਇਨ ਫੈਕਟ ਇਟ ਇਜ਼ ਦਾ US SURF ਦੈਟ ਸ਼ੁੱਡ ਬੀ ਡੈਜ਼ਿਗਨੇਟਡ ਐਜ਼ ਏ ਐਂਟੀਟੀ ਆਫ ਕੰਸਰਨ। ਕਿ ਇੰਡੀਆ ਨੂੰ ਜਿਹੜਾ ਉਹ ਕੰਟਰੀ ਆਫ ਪਾਰਟੀਕੂਲਰ ਕੰਸਰਨ ਨਾ ਐਲਾਨਿਆ ਜਾਏਗਾ ਜਾਂ ਨਹੀਂ ਐਲਾਨਣ ਦੀ ਗੱਲ ਹੈ, ਇਹ ਤਾਂ ਇਸ US SURF ਨੂੰ ਕਿਹਾ ਜਾਣਾ ਚਾਹੀਦਾ ਕਿ ਐਂਟੀਟੀ ਆਫ ਕੰਸਰਨ ਹੈ। ਔਰ ਹੁਣ ਵੀ ਜਿਹੜੀ ਇਹ ਰਿਪੋਰਟ ਉਹਨਾਂ ਨੇ US SURF ਨੇ ਕੱਢੀ ਹੈ ਸਿਸਟਮੈਟਿਕ ਰਿਲੀਜੀਅਸ ਪਰਸੀਕਿਊਸ਼ਨ ਇਨ ਇੰਡੀਆ, ਇਸ ਦੇ ਉੱਤੇ ਜਿਹੜਾ ਕਾਫੀ ਤਿੱਖਾ ਰਿਐਕਸ਼ਨ ਹੈ ਇਹਨਾਂ ਦੀ। ਜਿਹੜੀ ਰਾਹ ਦੀ ਆਊਟਫਿਟ ANI ਨਿਊਜ਼ ਏਜੰਸੀ ਹੈ ਉਹਦੀ ਹੈਡਲਾਈਨ ਹੀ ਹੈ ਸਲੈਮਡ ਬਾਈ ਇੰਡੀਆ US SURF ਅਗੇਨ ਅਲੈਜਿਸ ਡਿਸਕ੍ਰਿਮੀਨੇਸ਼ਨ ਵਿਦ ਰਿਲੀਜੀਅਸ ਮਾਈਨੋਰਟੀਜ਼। ਕਿ ਪਹਿਲਾਂ ਵੀ ਅਸੀਂ ਇਹਨਾਂ ਨੂੰ ਝੰਬਿਆ ਸੀ ਇਹਨਾਂ ਨੂੰ, ਲੇਕਿਨ ਇਹਦੇ ਬਾਵਜੂਦ ਫਿਰ ਜਿਹੜਾ ਪਰਸਿਸਟੈਂਟ ਐਫਰਟ ਜਿਹੜਾ ਉਹ US SURF ਕਰ ਰਿਹਾ ਭਾਰਤ ਨੂੰ ਬਦਨਾਮ ਕਰਨ ਲਈ ਔਰ ਜਿਹੜਾ ਅਸੀਂ ਮਲਟੀਕਲਚਰਲ ਵਾਈਬਰੈਂਟ ਸੁਸਾਇਟੀ ਹੈ ਉਸ ਦੇ ਉੱਤੇ ਜਿਹੜੀਆਂ ਨੇ ਉਹ ਊਝਾਂ ਲਾਈਆਂ ਜਾ ਰਹੀਆਂ ਨੇ। ਸੋ ਬੇਸ਼ੱਕ ਇਹਨਾਂ ਰਿਪੋਰਟਾਂ ਦਾ ਅਲਟੀਮੇਟਲੀ ਜਿਵੇਂ ਅਸੀਂ ਦੇਖਦੇ ਹਾਂ ਵੀ ਡਿਸੀਜਨ ਤਾਂ ਪੋਲੀਟੀਕਲ ਨੇ, ਪੋਲੀਟੀਕਲ ਵਪਾਰ ਨਾਲ ਟਿਕੇ ਹੋਏ ਨੇ, ਲੇਕਿਨ ਇਹ ਇੱਕ ਚੰਗੀ ਗੱਲ ਹੈ ਵੀ ਐਟਲੀਸਟ ਇੱਥੇ ਭਾਰਤ ਦਾ ਪੋਲੀਟੀਕਲੀ ਅਗਲਾ ਚਿਹਰਾ ਅਗਲੀ ਚਿਹਰਾ ਜਿਹੜਾ ਰੋਗ
ਟੈਰਰਿਜ਼ਮ ਦੇ ਨਾਲ ਜੁੜਿਆ ਹੋਇਆ ਰੋਗ ਸਟੇਟ, ਜਿਸ ਟਰਾਂਸਨੈਸ਼ਨਲ ਰਿਪਰੈਸ਼ਨ ਮੇਨ ਐਕਸਪੋਜ਼ ਹੋਇਆ ਹੈ। ਭਾਰਤ ਦਾ ਪੋਲੀਟੀਕਲੀ ਡਬਲ ਚਿਹਰਾ ਕਿ ਭਾਈ ਰੂਸ ਤੋਂ ਤੇਲ ਖਰੀਦ ਰਹੇ ਨੇ, ਯੂਕਰੇਨ ਜਿੱਥੇ ਜੈਨੋਸਾਈਡ, ਜਿੱਥੇ ਕਿਲਿੰਗਸ ਹੋ ਰਹੀਆਂ ਨੇ, ਉਹ ਹਮਾਇਤ ਵੀ ਕਰ ਰਹੇ ਨੇ, ਤੇ ਇੱਧਰ ਅਮਰੀਕਾ ਦੇ ਵੀ ਯਾਰ ਬਣੇ ਹੋਏ ਨੇ। ਔਰ ਹੁਣ ਜਿਹੜੀ ਧਾਰਮਿਕ ਆਜ਼ਾਦੀ ਦੇ ਮੁੱਦੇ ਤੇ US ਸਰਫ ਦੀਆਂ ਕੰਟੀਨਿਊਸ ਰਿਪੋਰਟ, ਜਿੱਦਣ ਅਮਰੀਕਾ ਨੇ ਡਿਸਾਈਡ ਕਰ ਲਿਆ ਕਿ ਵੀ ਹੁਣ ਟਾਈਮ ਆ ਗਿਆ ਭਾਰਤ ਨੂੰ ਪਨਿਸ਼ ਕਰਨ ਦਾ ਪ੍ਰੋਪਰਲੀ, ਇਹੀ ਰਿਪੋਰਟਾਂ ਆਧਾਰ ਬਣਨਗੀਆਂ। ਕਹਿਣਗੀਆਂ ਤੁਸੀਂ ਸਿੱਖਾਂ ਨਾਲ ਇਹ ਕਰ ਰਹੇ ਹੋ, ਮੁਸਲਮਾਨਾਂ ਨਾਲ ਤੁਸੀਂ ਇਹ ਕੀਤਾ, ਈਸਾਈਆਂ ਨਾਲ ਤੁਸੀਂ ਇਹ ਕਰ ਰਹੇ ਹੋ, ਇਸ ਲਈ ਇਹਨਾਂ ਦਾ ਹੱਕ ਬਣਦਾ ਇੱਧਰ ਖਾਲਿਸਤਾਨ, ਉਧਰ ਕਸ਼ਮੀਰ, ਉਧਰ ਮਨੀਪੁਰ ਔਰ ਨਾਗਾਲੈਂਡ ਔਰ ਇਹ ਸਾਰੀਆਂ ਜਿਹੜੀਆਂ ਸਟੇਟਾਂ ਨੇ ਇਹ ਲਿਬਰੇਟ ਹੋਣ ਵੱਲ ਜਾਣਗੀਆਂ। ਪਰ ਹਾਲ ਦੀ ਘੜੀ ਭਾਵੇਂ ਇਹ ਲੱਗਦਾ ਹੁੰਦਾ ਜੀ ਰਿਪੋਰਟਾਂ 'ਚੋਂ ਕੀ ਨਿਕਲਦਾ, ਪਰ ਇਹ ਭਵਿੱਖ ਦੀ ਆਵਾਜ਼ ਵੀ ਬਣ ਜਾਂਦੀਆਂ ਨੇ ਬਹੁਤ ਵਾਰ ਇਹ ਰਿਪੋਰਟਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।